ਜਦੋਂ ਜਸਣੀ ਗੱਡੀ ਗਈ ਨਾ ਤੇ ਗੱਡੀ ਉੱਥੇ ਖੜੀ ਕਰ ਗਏ, ਇਹਦੇ ਵਿੱਚ ਕੋਈ ਸਵਾਰੀ ਨਾ, ਮੈਂ ਸਿਰਫ ਕੱਲਾ ਉਸ ਗੱਡੀ ਦੇ ਵਿੱਚ। ਉੱਥੋਂ ਫਿਰ ਅੱਗੋਂ ਨਾ ਬੰਬਾ ਲਾ ਕੇ ਨਾ ਗੱਡੀ ਦਾ ਅੱਗੋਂ ਬੰਬਾ ਲਾ ਕੇ ਤੇ ਚਾਕਾ ਮਰੂ ਨੂੰ ਲੈ ਗਏ ਤੇ ਗੱਡੀ ਉੱਥੇ ਖੜੀ ਕਰ ਗਈ। ਤੇ ਜਿਹੜਾ ਜਸਣਾ ਦਾ ਸਟੇਸ਼ਨ ਸੀ ਨਾ, ਇਸ ਮਕਾਨ ਨਾਲ ਉੱਚੇ ਸਟੇਸ਼ਨ ਸੀ ਤੇ ਦੂਈ ਲਾਂਬੀ ਦਰਿਆ ਦਾ ਕਾਠਾ ਸੀ, ਬਸੰਤਰ ਪੈਂਦਾ ਸੀ ਉੱਥੇ। ਲੋ ਜੀ, ਇਹ ਉਹ ਬੰਨ ਹੈਗਾ ਜਿਹੜਾ ਇੰਡੀਆ 'ਚ ਜਾਂਦਾ। ਇਹਦੇ ਉੱਤੇ ਲਾਈਨ ਹੁੰਦੀ ਸੀ ਤੇ ਟ੍ਰੇਨ ਚੱਲ ਕੇ ਤੇ ਅੱਗੇ ਰਾਵੀ ਕ੍ਰਾਸ ਕਰਕੇ ਤੇ ਡੇਰਾ ਬਾਬਾ ਨਾਨਕ ਜਾਂਦੀ ਸੀ। ਇਹ ਮੈਂ ਬੰਨ ਦੇ ਉੱਤੇ ਜਾ ਕੇ ਤੁਹਾਨੂੰ ਵਿਖਾਲਣਾ ਜਿੱਥੇ ਪਟਰੀ ਪਈ ਹੁੰਦੀ ਸੀ। ਯਾਦਾਂ ਰਹਿ ਗਈਆਂ ਜੀ। ਇਹ ਬੰਨ ਹੈਗਾ ਜਿਹਦੇ ਉੱਤੇ ਪਟਰੀ ਸੀ, ਇਹਦੇ ਉੱਤੇ ਪਟਰੀ ਸੀ, ਇਧਰੋਂ ਪਟਰੀ ਆਉਂਦੀ ਹੁੰਦੀ ਸੀ ਤੇ ਇਹ ਜਾ ਰਹੀ ਹੈ ਇਧਰ ਨੂੰ। ਇੱਥੋਂ ਟ੍ਰੇਨਾਂ ਦੋ ਜਾਂਦੀਆਂ ਹੁੰਦੀਆਂ ਸਨ। ਇਹ ਦੇਖੋ ਨਾ, ਇਹ ਲਾਈਨ ਜਿਹੜੀ ਇਹ ਜਾ ਰਹੀ ਹੈ ਸ਼ਕਰਗੜ੍ਹ ਚੱਕਮ ਨੂੰ, ਤੇ ਇਹ ਜਾ ਰਹੀ ਹੈ ਜਿਹਦੇ ਉੱਤੇ ਮੈਂ ਸਮਝ ਲਓ ਕਿ ਇਹ ਟ੍ਰੇਨ ਜਾ ਰਹੀ ਹੈ ਜਿਹੜੀ ਹੁਣ ਇੰਡੀਆ ਵੱਲ ਨੂੰ ਮੁੜ ਚੱਲੀ ਹੈ। ਤੇ 1947 ਦੀਆਂ ਯਾਦਾਂ ਬੜੀਆਂ ਨੇ ਇਸ ਜਗ੍ਹਾ ਦੇ ਨਾਲ ਜਿੱਥੇ ਮੈਂ ਫਿਰਨਾ ਪਿਆ। अस्सलाम वालेकुम दोस्तों, मैं औरंगजेब बेग एक नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਇਸ ਵੇਲੇ ਮੈਂ ਆਇਆ ਵਾਂ ਜੱਸੜ ਤੇ ਬਾਰਡਰ ਦੇ ਦਰਮਿਆਨ ਜਿਹੜਾ ਇਹ ਬੰਨ ਹੈਗਾ, ਜਿੱਥੋਂ ਟ੍ਰੇਨ 1947 ਨੂੰ ਰੈਫਿਊਜੀ ਮਹਾਜਰਾਂ ਨੂੰ ਬਜ਼ੁਰਗਾਂ ਨੂੰ ਲੈ ਕੇ ਤੇ ਇੰਡੀਆ ਗਈ ਸੀ, ਜਾਂ ਇੰਡੀਆ ਤੋਂ ਜਿਹੜੇ ਮੁਸਲਮਾਨ ਸਨ ਜਿਹੜੇ ਬੇਘਰ ਹੋ ਕੇ ਉਧਰ ਉੱਜੜ ਕੇ ਆਏ ਸਨ, ਉਹ ਪਾਕਿਸਤਾਨ 'ਚ ਆਏ ਸਨ। ਇਹ ਉਹ ਏਰੀਆ ਏ। ਇਸ ਤੋਂ ਅੱਗੇ ਫਿਰ ਬਾਰਡਰ ਏ, ਰਾਵੀ ਏ। ਤੇ ਬਜ਼ੁਰਗਾਂ ਨੇ ਕਿਹਾ ਸੀ, ਅਸੀਂ ਬੜੀਆਂ ਵੀਡੀਓ 'ਚ ਦੱਸਿਆ ਕਿ ਅਸੀਂ ਜੀ ਜੱਸੜ ਗਏ ਤੇ ਜੱਸੜ ਤੋਂ ਟ੍ਰੇਨ ਫਿਰ ਜਿਹੜੀ ਨਾ ਉਹ ਸਾਨੂੰ ਲਾ ਦਿੱਤਾ, ਜਾਂ ਉੱਥੇ ਘੱਟ ਵੱਢ ਹੋਈ ਤੇ ਉੱਥੇ ਡਰਾਈਵਰ ਅੱਗੇ ਇੰਡੀਆ ਜਾਣ ਤੋਂ ਇਨਕਾਰ ਕਰ ਦਿੱਤਾ, ਅਸੀਂ ਫਿਰ ਪੈਦਲ ਗਏ। ਬੜੀਆਂ ਇਸ ਤਰ੍ਹਾਂ ਦੀਆਂ ਸਟੋਰੀਆਂ YouTube ਤੇ ਪਈਆਂ ਨੇ। ਤੇ ਇਹ ਉਹ ਮੈਂ ਜਿੱਥੇ ਫੇਰਨਾ ਨਾ ਪਿਆ, ਇਹ ਹੁਣ ਤੁਹਾਨੂੰ ਮੈਂ ਪੂਰਾ ਇਹਦਾ ਮੁਹੱਲੇ ਵਖੂ ਵਿਖਾਲਣਾ ਕਿ ਇਹ ਹੈ ਕਿੱਥੇ ਵੇ। ਇਹ ਬਿਲਕੁਲ ਜੱਸੜ ਤੋਂ ਜਦੋਂ ਲੰਘ ਕੇ ਨਾ ਤੇ ਡੇਰਾ ਬਾਬਾ ਨਾਨਕ ਨੂੰ ਜਾਈਦਾ ਨਾ, ਉਹ ਦਰਮਿਆਨ ਦੇ ਵਿੱਚ ਏਰੀਆ ਹੈਗਾ, ਲੇਕਿਨ ਪਾਕਿਸਤਾਨ ਦੀ ਹੱਦ ਦੇ ਵਿੱਚ ਹੀ ਹੈ। ਤੇ ਤੁਹਾਨੂੰ ਮੈਂ ਸਾਰੀ ਡਿਟੇਲ ਨਾਲ ਸਮਝਾਉਣਾ ਕਿ ਬਜ਼ੁਰਗਾਂ ਦੀਆਂ ਗੱਡੀਆਂ ਕਿੱਥੇ ਲੁੱਟੀਆਂ ਗਈਆਂ, ਕਿੱਥੇ ਖਲੋਤੀਆਂ, ਜਾਂ ਕਿੱਥੇ ਉਤਰ ਕੇ ਉਹ ਇੰਡੀਆ 'ਚ ਗਏ। ਇਹ ਸਾਰੀ ਡਿਟੇਲ ਇਸ ਵੀਡੀਓ ਵਿਖਾਲਣਾ। ਜੱਸੜ ਸਟੇਸ਼ਨ ਵੀ ਵਿਖਾਲਣਾ ਤੁਹਾਨੂੰ, ਤੇ ਉਹ ਬ੍ਰਿਜ ਵੀ ਵਿਖਾਲਣਾ। ਰਾਵੀ ਦੇ ਵਿੱਚ ਜਿਹੜੇ ਰਹਿ ਗਏ ਨੇ ਸਟੋਨ ਰਹਿ ਗਏ ਨੇ, ਸੀਮੈਂਟ ਦੇ ਪੱਥਰ ਦੇ ਜਿਹੜੇ ਨਾ ਉਹ ਥੰਮ ਰਹਿ ਗਏ ਨੇ, ਉੱਤੋਂ ਲਾਈਨ ਖਤਮ ਹੋ ਚੁੱਕੀ ਹੈ। अस्सलाम वालेकुम दोस्तों, मैं औरंगजेब बेग और इस ਵੇਲੇ मौजूद हाँ मैं तारीखी रेलवे स्टेशन जस्सड़, ਜਿਹੜਾ ਕਿ ਨਾਰੋਵਾਲ ਤੇ ਸ਼ਕਰਗੜ੍ਹ ਦੇ ਜਿਹੜੀ ਲਾਈਨ ਹੈਗੀ ਹੈ ਉੱਥੇ ਵਾਕਿਆ ਹੈ। ਜੱਸੜ ਸਟੇਸ਼ਨ ਉਹੀ ਤਾਰੀਖੀ ਰੇਲਵੇ ਸਟੇਸ਼ਨ ਹੈ ਜਿੱਥੋਂ ਟ੍ਰੇਨਾਂ ਇੰਡੀਆ ਨੂੰ ਜਾਂਦੀਆਂ ਹੁੰਦੀਆਂ ਸਨ। ਜਦੋਂ 1927 ਦੇ ਵਿੱਚ ਲਾਈਨ ਵਿਛੀ ਸ਼ਕਰਗੜ੍ਹ ਚਾਕਮਰੂ ਲਾਈਨ ਜਿਹੜੀ ਹੈਗੀ ਹੈ, ਤੇ ਇਹ ਸਟੇਸ਼ਨ 1927 ਦੇ ਵਿੱਚ ਬਣਿਆ। ਤੇ ਇੱਥੋਂ ਦੋ ਲਾਈਨਾਂ ਹੋ ਜਾਂਦੀਆਂ ਨੇ। ਇੱਕ ਲਾਈਨ ਹੋ ਜਾਂਦੀ ਹੈ ਜਿਹੜੀ ਸ਼ਕਰਗੜ੍ਹ ਨੂੰ ਜਾਂਦੀ ਹੈ, ਤੇ ਇੱਕ ਡੇਰਾ ਬਾਬਾ ਨਾਨਕ ਜਿਹੜੀ ਇੰਡੀਆ ਨੂੰ ਚਲੀ ਜਾਂਦੀ ਹੈ। ਤੇ ਇਹੋ ਹੀ ਉਹ ਸਟੇਸ਼ਨ ਹੈ। ਜਦੋਂ 1947 ਦੀ ਵੰਡ ਹੋਈ ਤੇ ਇੱਥੇ ਟ੍ਰੇਨਾਂ ਆ ਕੇ ਰੁਕੀਆਂ, ਇੱਥੇ ਹੀ ਕੱਟ ਵੱਢ ਹੋਈ, ਇੱਥੇ ਹੀ ਲੜਾਈ ਝਗੜੇ ਦੇ ਵਾਕਿਆਤ ਹੋਏ। ਤੇ ਇੱਥੇ ਜਿਹੜਾ ਨਾ ਇਹ ਜੰਕਸ਼ਨ ਹੈਗਾ, ਇਹ ਅੱਜ ਵੀ ਸਟੇਸ਼ਨ ਮੌਜੂਦ ਹੈ। 95 ਸਾਲ ਪਹਿਲੇ ਇਹ ਸਟੇਸ਼ਨ ਬਣਾਇਆ ਗਿਆ ਸੀ। ਟ੍ਰੇਨਾਂ ਇੱਥੇ ਉਹ ਨਹੀਂ ਚੱਲਦੀਆਂ। ਤੇ 1927 ਤੋਂ ਲੈ ਕੇ ਤੇ 1947 ਤੱਕ ਇੱਥੇ 10 ਸਾਲ ਟ੍ਰੇਨਾਂ ਚੱਲੀਆਂ ਨੇ, ਲੇਕਿਨ ਉਸ ਤੋਂ ਬਾਅਦ ਫਿਰ ਇੰਡੀਆ ਦੀ ਟ੍ਰੇਨ ਤੇ ਬੰਦ ਹੋ ਗਈ, ਲੇਕਿਨ ਪਾਕਿਸਤਾਨ ਵਾਲੀਆਂ ਟ੍ਰੇਨਾਂ ਚੱਲਦੇ ਰਹੀਆਂ। ਲੇਕਿਨ ਮੈਂ ਜੱਸੜ ਸਟੇਸ਼ਨ ਤੁਹਾਨੂੰ ਵਿਖਾਲਣਾ, ਪੁਰਾਣੀਆਂ ਯਾਦਾਂ ਬਜ਼ੁਰਗਾਂ ਦੀਆਂ, ਜਿਨ੍ਹਾਂ ਨੂੰ ਇਹ ਜੱਸੜ ਸਟੇਸ਼ਨ ਦੇਖਣ ਦਾ ਸ਼ੌਕ ਹੈ। ਖਾਸ ਤੌਰ ਤੇ ਚੜ੍ਹਦੇ ਪੰਜਾਬ ਦੇ ਬਜ਼ੁਰਗਾਂ ਨੇ ਜੱਸੜ ਸਟੇਸ਼ਨ ਦਾ ਜ਼ਿਕਰ ਕੀਤਾ, ਤੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਜੱਸੜ ਸਟੇਸ਼ਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਜਾਣ, ਜਿੱਥੇ ਬਜ਼ੁਰਗਾਂ ਨੇ ਆਪਣਾ ਤਨ ਮਨ ਧਨ ਜਿਹੜਾ ਨਾ ਉਹ ਕੁਰਬਾਨ ਕੀਤਾ। ਔਰ ਇੱਥੋਂ ਹੀ ਜੱਥੇ ਜਿਹੜੇ ਨੇ ਉੱਜੜ ਕੇ ਮੁਸਲਮਾਨਾਂ ਦੇ ਹਿੰਦੁਸਤਾਨ ਤੋਂ ਇੱਥੇ ਆਏ, ਤੇ ਗੈਰ ਮੁਸਲਮਾਨ ਦੇ ਇੱਥੋਂ ਹਿੰਦੁਸਤਾਨ ਗਏ। ਤੇ ਚਲੋ ਮੈਂ ਤੁਹਾਨੂੰ ਜੱਸੜ ਸਟੇਸ਼ਨ ਵਿਖਾ ਦਿੰਦਾ। ਦੋਸਤੋ, ਇਹ ਜਿਹੜੀ ਸਾਈਡ ਨਾ ਇਹ ਜਾਂਦੀ ਹੈ ਨਾਰੋਵਾਲ ਨੂੰ, ਯਾਨੀ ਇਹ ਲਾਈਨ ਆ ਰਹੀ ਹੈ ਨਾਰੋਵਾਲ ਨੂੰ। ਜਦੋਂ 1947 ਦੀ ਵੰਡ ਹੋਈ ਤੇ ਇੱਧਰੋਂ ਟ੍ਰੇਨਾਂ ਆਈਆਂ ਸਨ, ਹਿੰਦੂ ਸਿੱਖ ਤੇ ਜੈਨ ਤੇ ਬਰਮਨ ਜਿੰਨੇ ਦੂਸਰੇ ਮਜ਼ਾਹਬ ਦੇ ਲੋਕ ਸਨ, ਜਿਨ੍ਹਾਂ ਇੰਡੀਆ ਜਾਣਾ ਸੀ, ਉਹਨਾਂ ਨੂੰ ਇੱਧਰੋਂ ਲੈ ਕੇ ਆਈਆਂ ਸਨ। ਤੇ ਇੱਥੇ ਆ ਕੇ ਟ੍ਰੇਨਾਂ ਖਲੋ ਜਾਂਦੀਆਂ ਸਨ। ਇਹ ਜੱਸੜ ਸਟੇਸ਼ਨ ਦੀ ਬਿਲਡਿੰਗ 1927 ਦੀ, ਇਹ ਬੋਰਡ ਉਦੋਂ ਦਾ ਹੀ ਬਣਿਆ। ਤੇ ਇਹ ਜਿਹੜਾ ਨਾ ਇਹ ਸਿਗਨਲ ਡਾਊਨ ਕਰਨ ਵਾਲਾ ਇੱਥੇ ਹੁੰਦਾ ਸੀ ਲੀਵਰ, ਉਹ ਖਤਮ ਹੋ ਗਿਆ। ਇਹ ਸਟੇਸ਼ਨ ਦੇ ਅੰਦਰ ਜਾ ਕੇ ਵੀ ਤੁਹਾਨੂੰ ਵਿਖਾਲਣਾ, ਲੇਕਿਨ ਪਹਿਲਾਂ ਮੈਂ ਪਲੇਟਫਾਰਮ ਵਿਖਾਲਾਂ। ਤੇ ਇਹ ਪਲੇਟਫਾਰਮ ਦੋ ਲਾਈਨਾਂ ਨੇ, ਇੱਕ ਲਾਈਨ ਇੱਥੇ ਵੇ ਇਹ ਪਲੇਟਫਾਰਮ ਸਾਈਡ ਤੇ ਇਹ ਕ੍ਰਾਸਿੰਗ ਲਾਈਨ ਹੈ, ਤੇ ਇਹ ਜਨਾਬ ਦੂਸਰੀ ਸਾਈਡ ਤੇ, ਠੀਕ ਹੈ ਨਾ, ਦੋ ਲਾਈਨਾਂ ਨੇ। ਤੇ ਇਹ ਅੱਗੇ ਜਾ ਕੇ ਵੀ ਤੁਹਾਨੂੰ ਵਿਖਾ ਲਾਂਗਾ। ਇੱਥੇ ਹੈਗਾ ਇਹ ਦੋ ਲਾਈਨਾਂ ਹੋ ਜਾਂਦੀਆਂ ਨੇ, ਇੱਧਰ ਨੂੰ ਡੇਰਾ ਬਾਬਾ ਨਾਨਕ ਨੂੰ ਚਲੀ ਜਾਂਦੀ ਹੈ ਰਾਵੀ ਕ੍ਰਾਸ ਕਰਕੇ, ਤੇ ਇਹ ਸਿੱਧੀ ਸ਼ਕਰਗੜ੍ਹ ਨੂੰ ਚਲੀ ਜਾਂਦੀ ਹੈ।
ਤੇ ਫਿਲਹਾਲ ਤੁਹਾਨੂੰ ਜੱਸੜ ਸਟੇਸ਼ਨ ਵਿਖਾਉਂਦੇ ਹੈ ਜਨਾਬ। ਯਾਦਾਂ ਇੱਥੇ ਬਜ਼ੁਰਗਾਂ ਦੀਆਂ ਬੜੀਆਂ, ਇੱਥੇ ਜਿਹੜੀਆਂ ਨਾ ਉਹ 1947 ਦੀਆਂ ਹਿਸਟਰੀ ਹੈ, ਉਹਦੇ ਵਾਕਿਆਤ ਨੇ, ਦਰਦ ਛੁਪਿਆ। ਇਹ ਦੇਖੋ ਨਾ, ਇਹ ਹੁਣ ਸਟੇਸ਼ਨ ਹੈ। ਅੱਛਾ, ਇਹਦੇ ਉੱਤੇ ਮੈਂ ਤੁਹਾਨੂੰ ਵਿਖਾ ਲਾਂ, ਦੇਖੋ ਜੱਸੜ ਲਿਖਿਆ ਹਾਲੇ ਵੀ, ਜੱਸੜ ਇੰਗਲਿਸ਼ 'ਚ ਤੇ ਇਹ ਉਰਦੂ 'ਚ, ਠੀਕ ਹੈ ਨਾ ਜੀ। ਇਹ ਫਰਸ਼ ਦਾ ਪਹਿਲਾਂ ਇਹ ਤੁਹਾਨੂੰ ਕਮਰਾ ਵਿਖਾਲ ਦਿੰਦੇ ਆ। ਇਹ ਲਓ ਜੀ। ਤੇ ਇਹ ਪਿੰਡ ਅਲੀਆਬਾਦ ਦੇ ਬਿਲਕੁਲ ਨਾਲ ਇਹਦੇ ਇਸ ਸਾਈਡ ਤੇ ਇਹ ਸਾਰਾ ਜੱਸੜ ਸਟੇਸ਼ਨ ਦਾ ਵਿਊ ਹੈ। ਤੇ ਇਹ ਆ ਗਈ ਇਹਦੀ ਜਿਹੜੀ ਹੈਗੀ ਹੈ ਮੇਨ ਦਫ਼ਤਰ, ਟਿਕਟ ਘਰ ਤੇ ਮੇਨ ਦਫ਼ਤਰ। ਅਸਤਗਫਿਰੁੱਲਾਹ, ਉੱਜੜ ਗਿਆ ਜੀ ਸਾਰਾ ਕੁਝ। ਇਹ ਟਿਕਟ ਘਰ ਦੀ ਬਾਰੀ, ਇੱਥੇ ਰੇਲਵੇ ਦਾ ਅਮਲਾ ਜਿਹੜਾ ਨੂੰ ਖੜਾ ਹੋ ਕੇ ਤੇ ਇੱਥੇ ਬਜ਼ੁਰਗਾਂ ਨੂੰ ਟਿਕਟਾਂ ਦਿੰਦਾ ਹੁੰਦਾ ਸੀ। ਇਹ ਟਿਕਟ ਘਰ ਨੇ। ਉਹ ਪਰ ਮੁਸਾਫਰਖਾਨਾ, ਉਹ ਵੀ ਜਾ ਕੇ ਮੈਂ ਤੁਹਾਨੂੰ ਬਾਹਰੋਂ ਦੀ ਵਿਖਾਉਣਾ। ਪਹਿਲਾਂ ਮੈਂ ਤੁਹਾਨੂੰ ਇਹ ਵਿਖਾਲਦਾ। ਇਹ ਜਨਾਬ ਆ ਗਏ ਇਹਦੇ ਨਾਲ ਅੱਗ ਬਾਲ ਕੇ ਤੇ ਸੇਕਣ ਵਾਲਾ ਐਸ਼ਦਾਨ। ਤੇ ਇਹ ਪਿੰਡ ਪਿੱਛੇ ਅਲੀਆਬਾਦ ਬਿਲਕੁਲ ਨਾਲ। ਇਹ ਦੇਖੋ ਜੀ, ਹੁਣ ਲੈ ਲੂ ਗਏ ਨੇ ਇਹਦੇ ਵਿੱਚ ਅਲਮਾਰੀਆਂ, ਤਖਤੀਆਂ, ਸਾਰੇ ਜਿਹਦਾ ਜਿੱਦਾਂ ਦਾ ਲੱਗਦਾ ਲੋਕੀ ਲੈ ਜਾਂਦੇ ਨੇ। ਕਿਹੜੇ ਪੱਠੇ ਦੀ ਇੱਟ ਲੱਗੀ ਹੋਏਗੀ ਜੀ ਇਹਨੂੰ, ਰਾਵੀ, ਇਹ ਲਿਖਿਆ ਜੀ ਰਾਵੀ, ਠੀਕ ਹੈ ਨਾ। ਰਾਵੀ ਦੀ ਇੱਟ ਲੱਗੀ। ਤੇ ਇਹ ਦਰਵਾਜ਼ੇ ਖਿੜਕੀਆਂ ਸਭ ਇੱਥੇ ਗਾਇਬ ਹੋ ਚੁੱਕੀਆਂ ਨੇ। ਇਹ ਬਰਾਮਦਾ ਤੇ ਇਸ ਸਾਈਡ ਤੇ ਟਿਕਟ ਘਰ ਦੀ ਜਿਹੜੀ ਖਿੜਕੀ, ਮੁਸਾਫਰ ਬਜ਼ੁਰਗ ਇੱਥੇ ਖਲੋ ਕੇ ਟਿਕਟਾਂ ਲੈਂਦੇ ਆਉਣਗੇ। ਇਹ ਉਰਦੂ 'ਚ ਲਿਖਿਆ ਟਿਕਟ ਘਰ। ਤੇ ਇੱਥੇ ਜਨਾਬ ਆਖਰੀ ਜਿਹੜੀਆਂ ਟ੍ਰੇਨਾਂ ਨੇ ਉਹਨਾਂ ਦਾ ਟਾਈਮ ਟੇਬਲ ਅੱਜ ਤੋਂ 20 ਸਾਲ ਪਹਿਲਾਂ ਜਿਹੜਾ ਸੀ ਉਹ ਅੱਜ ਵੀ ਲੱਗਾ। ਤੇ ਇੱਥੋਂ ਅਗਰ ਸ਼ਕਰਗੜ੍ਹ ਨੂੰ ਜਾਈਏ ਤਾਂ ਅਗਲਾ ਸਟੇਸ਼ਨ ਇੱਥੋਂ ਹੁੰਦਾ ਦਰਬਾਰ ਸਾਹਿਬ ਕਰਤਾਰਪੁਰ, ਫਿਰ ਬਸਤਾਨ ਅਫਗਾਨਾ, ਫਿਰ ਨੂਰਕੋਟ, ਫਿਰ ਸ਼ਕਰਗੜ੍ਹ, ਫਿਰ ਮਰਿਆਲ, ਚੱਕ ਅਮਰੂ ਆਖਰੀ ਸਟੇਸ਼ਨ ਹੈ। ਤੇ ਜੱਸੜ ਤੋਂ ਅਗਰ ਤੁਸੀਂ ਨਾਰੋਵਾਲ ਵਾਲੀ ਸਾਈਡ ਜਾਂਦੇ ਤਾਂ ਜੱਸੜ ਤੋਂ ਪਹਿਲਾ ਸਟੇਸ਼ਨ ਹੁੰਦਾ ਨਾਰੋਵਾਲ। ਤੇ ਅਗਰ ਲਾਹੌਰ ਨੂੰ ਜਾਓਗੇ ਤਾਂ ਫਿਰ ਰਈਆ, ਬੱਦੋਮੱਲੀ, ਨਾਰੰਗ, ਸ਼ਦਰਾ ਤੇ ਲਾਹੌਰ। ਇਹ ਉਦੋਂ ਦੇ ਕਿਰਾਏਨਾਮੇ ਲਿਖੇ ਨੇ ਜੀ, 10-10 ਰੁਪਏ ਕਿਰਾਇਆ ਸੀ। ਸ਼ਕਰਗੜ੍ਹ, ਚੱਕ ਅਮਰੂ ਸਾਰਾ, ਤੇ ਦਰਬਾਰ ਸਾਹਿਬ ਕਰਤਾਰ ਦਾ 5 ਰੁਪਏ, ਰਈਏ ਦੇ 10 ਰੁਪਏ, ਬੱਦੋਮੱਲੀ 10 ਰੁਪਏ, ਨਾਰੰਗ 18 ਤੇ ਲਾਹੌਰ ਦਾ 5 ਰੁਪਏ ਕਿਰਾਏ ਤੋਂ ਹੁੰਦਾ ਸੀ, ਹੁਣ 2500 ਹੈ। ਤੇ ਇਹ ਜਨਾਬ ਲਿਖਿਆ ਹੈਗਾ ਜੀ ਟਿਕਟ ਦੀ ਵਾਪਸੀ 5 ਰੁਪਏ ਅਦਾਈ ਕੀਤੀ ਜਾਏਗੀ। ਮੁੱਕ ਗਿਆ ਜੀ ਸਾਰਾ ਕੁਝ। ਇਹ ਇਹਦਾ ਮੁਸਾਫਰਖਾਨਾ ਤੇ ਇਹ ਸੀੜੀਆਂ ਲੱਗੀਆਂ ਨੇ। ਇੱਥੋਂ ਉੱਤਰ ਕੇ ਮੁਸਾਫਰ ਤੇ ਥੱਲੇ ਚਲੇ ਜਾਂਦੇ ਸਨ। ਅੱਗੋਂ ਜਿੱਥੇ ਵੀ ਕਿਸੇ ਜਾਣਾ ਹੁੰਦਾ ਸੀ ਇੱਥੇ ਟਾਂਗੇ ਖਲੋਂਦੇ ਹੁੰਦੇ ਸਨ। ਇਹ ਸਾਰਾ ਇਹ ਟਾਂਗਿਆਂ ਦਾ। ਤੇ ਇਹ ਮੁਸਾਫਰਖਾਨਾ ਜਿੱਥੇ ਇੱਥੇ ਕਿਉਂਕਿ ਇੰਡੀਆ ਵੀ ਟ੍ਰੇਨ ਜਾਂਦੀ ਹੁੰਦੀ ਸੀ ਤੇ ਫਿਰ ਬਜ਼ੁਰਗ ਇੱਥੇ ਬੜੇ ਜ਼ਿਆਦਾ ਸਫ਼ਰ ਕਰਦੇ ਹੁੰਦੇ ਸਨ, ਜਿਨ੍ਹਾਂ ਨੇ ਅੰਮ੍ਰਿਤਸਰ ਜਾਣਾ ਹੁੰਦਾ ਸੀ ਜਾਂ ਡੇਰਾ ਬਾਬਾ ਨਾਨਕ ਜਾਂ ਜਿਹੜੇ ਹੋਰ ਵੀ ਰਸਤੇ 'ਚ ਸਟੇਸ਼ਨ ਨੇ, ਉਹ ਇਹ ਮੁਸਾਫਰਖਾਨਾ ਉਹਨਾਂ ਦਾ। ਉੱਧਰ ਵੀ ਜਾ ਕੇ ਤੁਹਾਨੂੰ ਵਿਖਾਲਦੇ ਹਾਂ। ਲਓ ਜੀ, ਇਹ ਮੈਂ ਆ ਗਿਆ ਮੁਸਾਫਰਖਾਨੇ 'ਚ। ਹੁਣ ਤੇ ਗੋਏ ਪਏ ਨੇ ਇੱਥੇ, ਨਹੀਂ ਤੇ ਇੱਥੇ ਕਦੀ ਬਜ਼ੁਰਗ ਬਹਿੰਦੇ ਹੋਣਗੇ। ਦੇਖੋ ਜੀ, ਇਹਦੀਆਂ ਵੀ ਸੀੜੀਆਂ। ਇੱਥੋਂ ਉਤਰ ਗਏ ਤੇ ਥੱਲੇ ਇਹ ਟਾਂਗਿਆਂ ਦਾ ਏਰੀਆ ਸੀ। ਟਾਂਗੇ ਸ਼ਾਂਗੇ ਤੇ ਖਲੋਤੇ ਜਿੱਥੇ ਪਿੰਡਾਂ 'ਚ ਜਾਣਾ ਹੁੰਦਾ ਸੀ, ਉਹੀ ਪੁਰਾਣੀ ਛੱਤ। ਦੋਸਤੋ, ਬੜੇ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਜੱਸੜ ਆ ਕੇ ਨਾ ਤੇ ਜਿਹੜੇ ਡਰਾਈਵਰ ਨੇ ਟ੍ਰੇਨ ਇੰਡੀਆ ਯਾਨੀ ਡੇਰਾ ਬਾਬਾ ਨਾਨਕ ਲੈ ਕੇ ਨਹੀਂ ਸਨ ਜਾਂਦੇ ਹੁੰਦੇ। 1947 ਦੀ ਜਦੋਂ ਵੰਡ ਹੋਈ ਹੈ, ਉਹ ਡਰਦੇ ਹੁੰਦੇ ਸਨ, ਕਹਿੰਦੇ ਹੁੰਦੇ ਸਨ ਕਿ ਅਗਰ ਗਏ ਤੇ ਸਾਨੂੰ ਜੱਥੇ ਮਾਰਨਗੇ, ਕਤਲ ਨਾ ਕਰ ਦੇਣ, ਕਿਉਂਕਿ ਘੱਟ ਵੱਧ ਆਮ ਹੋ ਰਹੇ ਸੀ। ਦੋਵਾਂ ਪਾਸੇ ਲੋਕੀ ਜਿਹੜੇ ਨੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਉਹ ਵੀ ਲੋਕ ਹੈ ਸਨ ਜਿਹੜੇ ਇੱਕ ਦੂਜੇ ਨੂੰ ਬਚਾਉਂਦੇ ਸਨ, ਲੇਕਿਨ ਮਾਰਨ ਵਾਲੇ ਜ਼ਿਆਦਾ ਵਿੱਚ ਜਿਹੜੇ ਲੋਕ ਸਨ ਉਹ ਵੀ ਹੈ ਸਨ। ਇਹ ਹੁਣ ਜਿਹੜਾ ਸਟੇਸ਼ਨ ਹੈ ਇੱਥੇ, ਇੱਕ ਬਜ਼ੁਰਗ ਨੇ ਦੱਸਿਆ ਸੀ ਕਿ ਜਦੋਂ ਗੱਡੀ ਆਈ ਤੇ ਇੱਥੇ ਫਿਰ ਜੱਥੇ ਪੈ ਗਏ ਤੇ ਕਾਫੀ ਜਾਨੀ ਨੁਕਸਾਨ ਹੋਇਆ, ਖੂਨ ਰੁੜਿਆ। ਤੇ ਅੱਜ ਜਨਾਬ ਇਹ ਵੇਖੋ ਤੁਸੀਂ, ਇਹ ਦੇਖੋ ਜਨਾਬ।
ਪਲੇਟਫਾਰਮ ਤੇ ਆ ਗਏ। ਇੱਧਰ ਨੂੰ ਟ੍ਰੇਨਾਂ ਜਾਂਦੀਆਂ ਹੁੰਦੀਆਂ ਸਨ ਸ਼ੱਕਰਗੜ੍ਹ ਨੂੰ। ਲੋ ਜੀ, ਇਹ ਉਹ ਬੰਨ ਹੈਗਾ ਜਿਹੜਾ ਇੰਡੀਆ 'ਚ ਜਾਂਦਾ। ਇਹਦੇ ਉੱਤੇ ਲਾਈਨ ਹੁੰਦੀ ਸੀ ਤੇ ਟ੍ਰੇਨ ਚੱਲ ਕੇ ਤੇ ਅੱਗੇ ਰਾਵੀ ਕ੍ਰਾਸ ਕਰਕੇ ਤੇ ਡੇਰਾ ਬਾਬਾ ਨਾਨਕ ਜਾਂਦੀ ਸੀ। ਇਹ ਉਹ ਬੰਨ ਉੱਥੇ ਹੀ ਹੈ, ਲੇਕਿਨ ਇਹਦੇ ਉੱਤੇ ਲਾਈਨ ਹੈ ਨਹੀਂ, ਪਟਰੀਆਂ ਨਹੀਂ। ਤੇ ਮੈਂ ਤੁਹਾਨੂੰ ਵਿਖਾਲਣਾ ਇਹ ਕਿੱਥੋਂ ਲਾਈਨ ਸਟਾਰਟ ਹੁੰਦੀ ਸੀ। ਇਹ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ। ਇਹ ਥੋੜਾ ਜਿਹਾ ਬੰਨ ਜਿਹੜਾ ਨਾ ਇੱਧਰ ਟੁੱਟਿਆ ਹੈ। ਇੱਧਰੋਂ ਲਾਈਨ ਆਉਂਦੀ ਹੁੰਦੀ ਸੀ ਨਾਰੋਵਾਲ ਵਾਲੀ ਸਾਈਡ ਤੋਂ, ਜੱਸੜ ਵਾਲੀ ਸਾਈਡ ਤੋਂ, ਇੱਧਰ ਨੂੰ ਆ ਗਈ। ਠੀਕ ਹੈ ਨਾ, ਇਹ ਜਿਹੜੀ ਹੈ ਨਾ ਇੱਧਰ ਨੂੰ, ਇਹਦੇ ਉੱਤੇ ਲਾਈਨ ਆਉਂਦੀ ਹੁੰਦੀ ਸੀ ਇੱਧਰ ਨੂੰ, ਇਹ ਤੇ ਅੱਗੇ ਡੇਰਾ ਬਾਬਾ ਨਾਨਕ ਨੂੰ। ਤੇ ਜਿਹੜੀ ਦੂਸਰੀ ਲਾਈਨ ਉਹ ਇਹਦਾ ਸਿਗਨਲ ਅੱਜ ਵੀ ਵੇਖੋ ਬਸੀਦਾ ਹਾਲ। ਇਹ ਮੈਂ ਤੁਹਾਨੂੰ ਵਿਖਾਲਣਾ, ਇੱਥੋਂ ਤੁਹਾਨੂੰ ਸਾਰੀ ਸਮਝ ਲੱਗ ਜਾਏਗੀ। ਇਹ ਲਾਈਨ ਜਿਹੜੀ ਹੈ ਨਾ, ਇਹ ਜਾ ਰਹੀ ਹੈ ਸ਼ੱਕਰਗੜ੍ਹ ਚੱਕ ਅਮਰੂ ਨੂੰ, ਤੇ ਇੱਧਰ ਨੂੰ ਜਾ ਰਹੀ ਹੈ ਇਹ ਅੱਗੇ ਜੱਸੜ ਤੇ ਇਸ ਤੋਂ ਪਰਾਂ ਨਾਰੋਵਾਲ। ਤੇ ਇਹ ਇਸ ਜਗ੍ਹਾ ਤੋਂ ਆ ਕੇ ਦੋ ਲਾਈਨਾਂ ਹੋ ਰਹੀਆਂ ਇੱਥੋਂ, ਇੱਕ ਇਹ ਜਾ ਰਹੀ ਹੈ, ਇੱਕ ਇਹ ਆ ਰਹੀ ਹੈ। ਇਹ ਜਿਹੜੀ ਲਾਈਨ ਹੈ ਨਾ, ਇਹ ਜਾਂਦੀ ਹੈ ਡੇਰਾ ਬਾਬਾ ਨਾਨਕ। ਲੇਕਿਨ ਇਹਦੇ ਉੱਤੇ ਹੁਣ ਸਿਰਫ ਇੱਕ ਬੰਨ ਹੀ ਰਹਿ ਗਿਆ, ਕੋਈ ਗੀਟਾ ਪੱਥਰ ਨਹੀਂ, ਕੋਈ ਲਾਈਨ ਨਹੀਂ। ਜਦਕਿ ਇਹ ਲਾਈਨ ਮੌਜੂਦ ਹੈ, ਲੇਕਿਨ ਇਹਦੇ ਤੇ ਕੋਈ 20-22 ਸਾਲ ਹੋ ਗਏ ਨੇ, ਟ੍ਰੇਨ ਨਹੀਂ ਚੱਲ ਰਹੀ। ਚਲੋ ਇਸ ਪਹਿਲਾਂ ਲਾਈਨ ਦੇ ਉੱਤੇ ਚੱਲਦੇ ਹਾਂ। ਇਹ ਜਨਾਬ ਉੱਤੇ ਹੋ ਗਿਆ ਸਿਗਨਲ ਜਿਹੜਾ ਡਾਊਨ ਹੁੰਦਾ ਸੀ, ਤੇ ਇੱਥੋਂ ਟ੍ਰੇਨ ਨੂੰ ਅੱਗੇ ਚੱਲਣ ਵਾਸਤੇ ਇਸ਼ਾਰਾ ਕਰਦਾ ਸੀ। ਇਹ ਸਿਗਨਲ ਹੈ, ਕੋਈ ਇਹਦੇ ਸਿਗਨਲ ਨਹੀਂ ਹੈਗਾ, ਖੰਭਾ ਹੀ ਰਹਿ ਗਿਆ। ਤੇ ਇਹ ਰੇਲਵੇ ਲਾਈਨ ਲਓ ਜੀ, ਇਹ ਦੇਖੋ ਬਾਬੇ ਬਗੈਰ ਬੱਕਰੀਆਂ ਨਹੀਂ ਚੁਗਦੀਆਂ। ਜਿੰਨੀ ਦੇਰ ਤੱਕ ਇੱਥੇ ਕੋਈ ਚੱਲੇਗੀ ਨਹੀਂ ਸਰਵਿਸ। ਇਹ ਵੇਖੋ ਤੁਸੀਂ, ਇਹਦਾ ਉਜਾੜ, ਇਹ ਸਿਗਨਲ, ਇਹ ਵੀ ਖਾਲੀ ਪਿਆ। ਤੇ ਇਹ ਦੇਖੋ ਇੱਥੋਂ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਇੱਕ ਵੀਡੀਓ ਇਸ ਮੌਜੂ ਤੇ ਬਣਾ ਚੁੱਕਿਆ, ਲੇਕਿਨ ਕੁਝ ਦੋਸਤਾਂ ਨੇ ਕਿਹਾ ਸੀ ਕਿ ਮਜ਼ੀਦ ਅੱਗੋਂ ਜਿਹੜੀ ਡਿਟੇਲ ਹੈ ਨਾ, ਜਿਹੜੀ ਇੰਡੀਆ ਨੂੰ ਲਾਈਨ ਜਾਂਦੀ ਉੱਥੋਂ ਬਣਾਓ। ਇਹ ਦੇਖੋ ਦੋਸਤੋ, ਮੈਂ ਬੜੀ ਡਿਟੇਲ ਨਾਲ ਤੁਹਾਨੂੰ ਸਮਝਾ ਰਿਹਾ। ਜਿਹੜੇ ਬਜ਼ੁਰਗਾਂ ਨੇ ਯਾਦਾਂ ਸ਼ੇਅਰ ਕੀਤੀਆਂ ਨਾ ਕਿ ਜੱਸ ਨੂੰ ਅੱਗੇ ਜਾ ਕੇ ਬੰਨ ਤੇ ਟ੍ਰੇਨ ਖਿਲਾਰ ਲਈ ਤੇ ਡਰਾਈਵਰ ਅੱਗੇ ਨਾ ਗਿਆ, ਉਹ ਇਹ ਹੀ ਬੰਨ ਹੈਗਾ। ਇਹ ਜਿਹੜਾ ਨਾ, ਇਹ ਇੱਥੇ ਕਰਕੇ ਜੱਸੜ ਸਟੇਸ਼ਨ, ਜਿੱਥੇ ਖੰਭੇ ਨਜ਼ਰ ਆ ਰਿਹਾ ਵੱਡਾ ਬੋਰਡ, ਇਹ ਜੱਸੜ ਸਟੇਸ਼ਨ ਦਾ। ਇਹ ਦਰਖਤ ਦਾ ਵੱਡਾ ਨਜ਼ਰ ਆ ਰਿਹਾ, ਇਹ ਜੱਸੜ ਸਟੇਸ਼ਨ ਹੈ। ਮੈਂ ਉੱਥੇ ਵੀ ਤੁਹਾਨੂੰ ਵਿਖਾਲਣਾ। ਤੇ ਉੱਥੋਂ ਇਹ ਇੱਕ ਲਾਈਨ ਇੱਧਰ ਨੂੰ ਆ ਜਾਂਦੀ ਹੈ, ਇੱਕ ਇਹ ਜਾ ਰਹੀ ਹੈ ਡੇਰਾ ਬਾਬਾ ਨਾਨਕ ਨੂੰ। ਇਹ ਦੇਖੋ, ਇਹ ਬੰਨ ਉਸ ਤਰ੍ਹਾਂ ਹੀ ਬਣਿਆ, ਇਹ ਜਾ ਰਿਹਾ। ਤੇ ਇੱਥੋਂ ਦਰਖਤਾਂ ਦੇ ਵਿੱਚ ਇਹ ਰੇਲਵੇ ਆ ਗਈ, ਸੌਰੀ ਸੜਕ ਹੈਗੀ ਹੈ ਜਿਹੜੀ ਸ਼ੱਕਰਗੜ੍ਹ ਨੂੰ ਜਾ ਰਹੀ ਹੈ, ਨਾਰੋਵਾਲ ਸ਼ੱਕਰਗੜ੍ਹ ਰੋਡ। ਇਹਨੂੰ ਕ੍ਰਾਸ ਕਰਕੇ ਨਾ ਇੱਥੋਂ ਇੱਧਰੋਂ ਦਰਖਤਾਂ ਵਿੱਚੋਂ ਦੀ ਤੇ ਪਰਾਂ ਅੱਗੇ ਜਾ ਕੇ ਥੋੜੀ ਦੂਰ ਰਾਵੀ ਹੈ, ਤੇ ਰਾਵੀ ਤੋਂ ਪਰਾਂ ਫਿਰ ਬਾਰਡਰ ਕ੍ਰਾਸ ਕਰਕੇ ਤੇ ਡੇਰਾ ਬਾਬਾ ਨਾਨਕ, ਤੇ ਉਸ ਤੋਂ ਪਰਾਂ ਫਿਰ ਅੰਮ੍ਰਿਤਸਰ ਨੂੰ ਇਹ ਸਰਵਿਸ ਜਾਂਦੀ ਹੁੰਦੀ ਸੀ। ਪਾਕਿਸਤਾਨ ਬਣਿਆ, ਹਿੰਦੁਸਤਾਨ ਬਣਿਆ, ਤੇ ਇਹ ਸਰਵਿਸ ਹੋ ਗਈ ਬੰਦ। ਇਹ ਹੀ ਰੂਟ ਹੈ ਜਿੱਥੋਂ ਦੀ 1947 ਨੂੰ ਬਹੁਤ ਜ਼ਿਆਦਾ ਕਾਫਲੇ ਗਏ, ਬਲਕਿ ਸਭ ਤੋਂ ਜ਼ਿਆਦਾ ਕਾਫਲੇ ਅਗਰ ਗਏ ਤਾਂ ਇਹ ਹੀ ਰੂਟ ਹੈਗਾ। ਟ੍ਰੇਨਾਂ ਆਉਂਦੀਆਂ ਹੁੰਦੀਆਂ ਸਨ ਇਸ ਸਾਈਡ ਤੋਂ, ਸਿਆਲਕੋਟ, ਜ਼ਫਰਵਾਲ, ਵਜ਼ੀਰਾਬਾਦ ਤੇ ਹੋਰ ਜਿਹੜੇ ਏਰੀਏ ਨੇ, ਪਸਰੂਰ, ਕਿਲ੍ਹਾ ਸੂਬਾ ਸਿੰਘ। ਉਸ ਤੋਂ ਬਾਅਦ ਨਾਰੋਵਾਲ ਤੋਂ ਫਿਰ ਉਹਨਾਂ ਨੂੰ ਆ ਜਾਂਦੇ ਸਨ ਜੱਸੜ, ਤੇ ਜੱਸੜ ਨੂੰ ਟ੍ਰੇਨ ਜਿਹੜੀ ਨਾ ਇੱਥੇ ਆ ਕੇ ਖਲੋ ਜਾਂਦੀ ਹੁੰਦੀ ਸੀ। ਇੱਥੋਂ ਅੱਗੇ ਨਹੀਂ ਸੀ ਜਾਂਦੀ ਹੁੰਦੀ, ਇੱਥੇ ਆ ਕੇ ਨਾ ਟ੍ਰੇਨ ਖਲੋ ਜਾਂਦੀ ਸੀ ਤਾਂ ਕਿ ਇੱਥੇ ਮੁਸਾਫਰ ਉਤਰ ਜਾਓ ਤੇ ਇਹ ਰੋਡ ਕ੍ਰਾਸ ਕਰਕੇ ਪਰਾਂ ਰਾਵੀ ਕ੍ਰਾਸ ਕਰਕੇ ਇੰਡੀਆ ਚਲੇ ਜਾਓ। ਕਿਉਂਕਿ ਉਹ ਡਰਾਈਵਰਾਂ ਨੂੰ ਇਹ ਖਦਸ਼ਾ ਹੁੰਦਾ ਸੀ ਕਿ ਅਗਰ ਅਸੀਂ ਇੰਡੀਆ 'ਚ ਗਏ ਤਾਂ ਸਾਨੂੰ ਜੱਥੇ ਮਾਰ ਨਾ ਦੇਣ, ਕਿਉਂਕਿ ਮੋਸਟਲੀ ਡਰਾਈਵਰ ਜਿਹੜੇ ਮੁਸਲਿਮ ਸਨ ਉਹ ਟ੍ਰੇਨ ਲੈ ਕੇ ਤੇ ਇੰਡੀਆ 'ਚ ਨਹੀਂ ਸਨ ਜਾਂਦੇ ਹੁੰਦੇ। ਉਹਨਾਂ ਨੂੰ ਇਹ ਖਦਸ਼ਾ ਸੀ ਕਿ ਘੱਟ ਵੱਧ ਹੋ ਰਹੀ ਹੈ, ਮੁਸਲਮਾਨ ਗੈਰ ਮੁਸਲਮਾਨ ਮਾਰਦੇ ਨੇ ਪਏ ਤੇ ਗੈਰ ਮੁਸਲਮ ਜਿਹੜੇ ਨੇ ਮੁਸਲਮਾਨਾਂ ਨੂੰ ਮਾਰਦੇ ਨੇ ਪਏ, ਤੇ ਸਾਡੇ ਤੇ ਹਮਲਾ ਹੋ ਗਿਆ। ਲਿਹਾਜ਼ਾ ਉਹ ਸਿੱਖ ਜਿਹੜੇ ਜਾਂ ਹਿੰਦੂ ਜਾਂ ਜਿਹੜੇ ਹੋਰ ਧਰਮ ਦੇ ਲੋਕ ਜਿਨ੍ਹਾਂ ਨੇ ਇੰਡੀਆ ਜਾਣਾ ਸੀ 47 'ਚ, ਟ੍ਰੇਨਾਂ ਗਈਆਂ ਵੀ, ਲੇਕਿਨ ਬਹੁਤੀਆਂ ਟ੍ਰੇਨਾਂ ਜਿਹੜੀਆਂ ਨੇ ਉਹਨਾਂ ਨੇ ਇਹਨਾਂ ਮੁਸਾਫਰਾਂ ਨੂੰ ਨਾ ਖੜਿਆ, ਇੱਥੇ ਲਾ ਛੜਿਆ ਐਸੇ ਬੰਨ ਦੇ ਉੱਤੇ। ਔਰ ਇਹ ਬੰਨ ਤੋਂ ਫਿਰ ਅੱਗੇ ਉਹ ਜਿਹੜੇ ਨੱਪਰ ਪੈਦਲ ਉਹ ਅੱਗੇ ਰਾਵੀ ਦਾ ਪੁਲ ਹੈ, ਉੱਥੇ ਹੁਣ ਪੁਲ ਤੇ ਖਤਮ ਹੋ ਗਿਆ, ਸਿਰਫ ਢਾਂਚੇ ਹੀ ਉੱਤੇ ਰਹਿ ਗਏ ਨੇ, ਸੀਮੈਂਟ ਦੇ ਢਾਂਚੇ ਰਹਿ ਗਏ ਨੇ, ਪੁਲ ਉੱਤੇ ਕੋਈ ਨਹੀਂ ਹੈਗਾ। ਉਹਦੇ ਉੱਤੇ ਫਿਰ ਜਾ ਕੇ ਨਾ ਤੇ ਉਹ ਲੋਕੀ ਫੱਟਿਆਂ ਤੋਂ ਕ੍ਰਾਸ ਕਰ ਜਾਂਦੇ ਹੁੰਦੇ ਸਨ। ਇਹ ਦੇਖੋ ਜੀ, ਇਹ ਤੁਸੀਂ ਰੇਲਵੇ ਲਾਈਨ ਦੇਖ ਰਹੇ ਹੋ। ਇਹ ਇੱਥੇ ਜੱਸੜ ਸਟੇਸ਼ਨ ਹੈ, ਜਿੱਥੇ ਬੋਰਡ ਨਹੀਂ ਹੈਗਾ ਵੱਡਾ, ਇਹ ਜੱਸੜ ਸਟੇਸ਼ਨ ਹੈ। ਤੇ ਇੱਥੋਂ ਲਾਈਨਾਂ ਦੋ ਜਾਂਦੀਆਂ ਸਨ, ਯਾਨੀ ਇਹ ਜੱਸੜ ਤੋਂ ਪਰਾਂ ਨਾਰੋਵਾਲ ਹੈ। ਇੱਥੋਂ ਲਾਈਨਾਂ ਦੋ ਜਾਂਦੀਆਂ ਸਨ, ਇੱਕ ਹੈ ਜਿੰਨੀ ਲਾਈਨ 'ਚ ਮੈਂ ਖਲੋਤਾ ਹੈ ਅੱਜ ਵੀ ਮੌਜੂਦ ਹੈ, ਇਹ ਜਾਂਦੀ ਹੈ ਨਾਰੋਵਾਲ ਉਹਦਾ ਨੂੰ ਸ਼ੱਕਰਗੜ੍ਹ ਨੂੰ ਚੱਕ ਅਮਰੂ ਹੈ ਜਿਹੜੀ ਲਾਈਨ ਹੈ। ਤੇ ਇਹ ਜਿਹੜਾ ਬੰਨ ਹੈ ਨਾ, ਇਹ ਇੱਧਰ ਨੂੰ ਲਾਈਨ ਜਾਂਦੀ ਹੁੰਦੀ ਸੀ। ਇਹ ਦੇਖੋ ਬੰਨ ਅੱਜ ਵੀ ਮੌਜੂਦ ਹੈ।
ਇਹ ਮੈਂ ਬੰਨ ਦੇ ਉੱਤੇ ਜਾ ਕੇ ਤੁਹਾਨੂੰ ਵਿਖਾਲਣਾ ਜਿੱਥੇ ਪਟਰੀ ਪਈ ਹੁੰਦੀ ਸੀ। ਓਹ ਯਾਦਾਂ ਰਹਿ ਗਈਆਂ ਜੀ। ਇਹ ਬੰਨ ਹੈਗਾ ਜਿਹਦੇ ਉੱਤੇ ਪਟਰੀ ਸੀ, ਇਹਦੇ ਉੱਤੇ ਪਟਰੀ ਸੀ, ਇਧਰੋਂ ਪਟਰੀ ਆਉਂਦੀ ਹੁੰਦੀ ਸੀ ਤੇ ਇਹ ਜਾ ਰਹੀ ਹੈ ਇਧਰ ਨੂੰ। ਇੱਥੋਂ ਟ੍ਰੇਨਾਂ ਦੋ ਜਾਂਦੀਆਂ ਹੁੰਦੀਆਂ ਸਨ। ਇਹ ਦੇਖੋ ਨਾ, ਇਹ ਲਾਈਨ ਜਿਹੜੀ ਇਹ ਜਾ ਰਹੀ ਹੈ ਸ਼ਕਰਗੜ੍ਹ ਚੱਕਮ ਨੂੰ, ਤੇ ਇਹ ਜਾ ਰਹੀ ਹੈ ਜਿਹਦੇ ਉੱਤੇ ਮੈਂ ਸਮਝ ਲਓ ਕਿ ਇਹ ਟ੍ਰੇਨ ਜਾ ਰਹੀ ਹੈ ਜਿਹੜੀ ਹੁਣ ਇੰਡੀਆ ਵੱਲ ਨੂੰ ਮੁੜ ਚੱਲੀ ਹੈ। ਤੇ 1947 ਦੀਆਂ ਯਾਦਾਂ ਬੜੀਆਂ ਨੇ ਇਸ ਜਗ੍ਹਾ ਦੇ ਨਾਲ ਜਿੱਥੇ ਮੈਂ ਫੇਰਨਾ ਪਿਆ। ਬਜ਼ੁਰਗੋ, ਅਗਰ ਕੋਈ ਵੇਖ ਰਿਹਾ ਤੇ ਇਹ ਜੇ ਜਨਾਬ ਉਹ ਬੰਨ ਜਿੱਥੋਂ ਦੀ ਟ੍ਰੇਨਾਂ ਜਿਹੜੀਆਂ ਨੇ ਉਹ ਫਿਰ ਡੇਰਾ ਬਾਬਾ ਨਾਨਕ ਇੰਡੀਆ ਵਾਲੀ ਸਾਈਡ ਨੂੰ ਗਈਆਂ ਸਨ। ਹੁਣ ਦੇਖੋ ਤੁਸੀਂ ਕਿੰਨਾ ਡਰਾਉਣਾ ਜਿਹਾ ਬੰਨ ਬਣ ਕੇ ਰਹਿ ਗਿਆ। ਇਹ ਕਹਿੰਦਾ ਉੱਤੇ ਪੱਥਰ ਕਿੰਨਾ ਪਿਆ, ਜਿਹੜਾ ਲੈਣ ਦੇ ਉੱਤੇ ਪੱਥਰ ਹੁੰਦਾ ਸੀ। ਆ ਦੇਖੋ ਅੱਜ ਵੀ ਪੱਥਰ ਮੌਜੂਦ ਹੈ। ਦੇਖੋ ਇਹ ਸਾਰਾ ਬੰਨ ਗੀਟਿਆਂ ਨਾਲ ਭਰਿਆ ਕਿਉਂਕਿ ਇਹਦੇ ਤੇ ਰੇਲਵੇ ਲਾਈਨ ਹੁੰਦੀ ਸੀ। ਹੁਣ ਰੇਲਵੇ ਲਾਈਨ ਪੁੱਟੀ ਗਈ ਹੈ, ਜਿੱਦੋਂ ਸਾਬਤ ਹੁੰਦਾ ਕਿ ਇਹ ਹੁਣ ਸਾਰੀ ਜ਼ਿੰਦਗੀ ਵੀ ਜਿਹੜਾ ਨਾ ਇਹ ਟਰੈਕ ਇਹ ਬਹਾਲ ਨਹੀਂ ਹੋਣਾ ਕਿਉਂਕਿ ਇਹ ਖਤਮ ਹੋ ਗਿਆ ਨਾ। ਅੰਗਰੇਜ਼ ਨੇ ਬਣਾਇਆ ਸੀ ਇਹ ਟਰੈਕ, ਤੇ ਜਦੋਂ ਵਾਲੇ ਪਾਕਿਸਤਾਨ ਹਿੰਦੁਸਤਾਨ ਦੀ ਜਿਹੜੀ ਨਾ ਪਾਰਟੀਸ਼ਨ ਨਹੀਂ ਸੀ ਹੋਈ, ਤਾਂ ਕਿ ਨਾਰੋਵਾਲ ਸਿਆਲਕੋਟ ਏਰੀਆ ਨੂੰ ਅੰਮ੍ਰਿਤਸਰ ਨਾਲ ਮਿਲਾਇਆ ਜਾਏ, ਬਰਾਸ ਦਾ ਡੇਰਾ ਬਾਬਾ ਨਾਨਕ। ਇਹ ਮੈਂ ਜਾ ਰਿਹਾ ਉਸੇ ਬੰਨ ਦੇ ਉੱਤੇ ਜਨਾਬ, ਜਿਹੜਾ ਜਿੱਥੇ ਗੱਡੀਆਂ ਖਲੋਤੀਆਂ, ਟ੍ਰੇਨਾਂ ਖਲੋਤੀਆਂ, ਤੇ ਫਿਰ ਨੁਕਸਾਨ ਵੀ ਹੋਏ, ਜਾਨੀ ਵੀ ਤੇ ਮਾਲੀ ਵੀ। ਇਹ ਬੰਨ ਥੋੜਾ ਜਿਹਾ ਕੱਟ ਕੇ ਨਾ ਰਸਤਾ ਲੋਕਾਂ ਬਣਾਇਆ, ਲੇਕਿਨ ਇਹ ਸਾਰਾ ਬੰਨ ਜਿਹੜਾ ਨਾ, ਇਹ ਦੇਖੋ ਇਹ ਸਾਰੇ ਟ੍ਰੇਨ ਦਾ, ਰੇਲਵੇ ਲਾਈਨ ਦਾ, ਤੇ ਇਹ ਨਾਲ ਜਿਹੜਾ ਮੈਂ ਵਿਖਾਲਣਾ ਤਾਂ ਇਹ ਜਿਹੜੀ ਅੱਜ ਵੀ ਸੜਕ ਲਾਈਨ ਮੌਜੂਦ ਹੈ, ਲੇਕਿਨ ਟ੍ਰੇਨਾਂ ਇੱਥੇ ਨਹੀਂ ਚੱਲਦੀਆਂ। ਇਹ ਅੱਗੇ ਜਾਂਦੀਆਂ ਨੇ ਸ਼ਕਰਗੜ੍ਹ ਚੱਕਮਰੂ, ਤੇ ਅੱਗੇ ਇਸ ਤੋਂ ਅੱਗੇ ਥੋੜੀ ਦੂਰੀ 2-3 ਕਿਲੋਮੀਟਰ ਦੂਰ ਹੀ ਇੱਕ ਸਟੇਸ਼ਨ ਹੈਗਾ ਦਰਬਾਰ ਸਾਹਿਬ ਕਰਤਾਰਪੁਰ। ਉਹ ਕਰਤਾਰ ਜਿਹੜਾ ਹੈਗਾ ਨਾ ਗੁਰਦੁਆਰਾ ਸਾਹਿਬ ਕਰਤਾਰਪੁਰ, ਉਹਦੇ ਕੋਲ ਸਟੇਸ਼ਨ ਬਣਿਆ। ਉਹ ਵੀ ਅੰਗਰੇਜ਼ ਦੌਰ ਦੇ ਹੀ ਬਣਾਇਆ, ਲੇਕਿਨ ਅੱਜ ਕੱਲ ਟ੍ਰੇਨ ਨਹੀਂ ਚੱਲਦੀ, ਲਿਹਾਜ਼ਾ ਉਹ ਵੀ ਬੰਦ ਪਿਆ। ਲਓ ਜੀ ਦੋਸਤੋ, ਇਹ ਮੈਂ ਹੁਣ ਫਿਰਨਾ ਪਿਆ ਪਲੇਟਫਾਰਮ ਤੇ ਜੱਸੜ ਸਟੇਸ਼ਨ ਤੇ ਮੈਨੂੰ ਇੱਕ ਖਿਆਲ ਆ ਰਿਹਾ, ਮਾਜ਼ੀ 'ਚ ਮੈਂ ਚਲਾ ਗਿਆ ਕਿ ਇਹੋ ਹੀ ਉਹ ਪਲੇਟਫਾਰਮ ਹੈ ਜਿੱਥੇ ਬਜ਼ੁਰਗ ਚੱਲਦੇ ਹੋਣਗੇ। ਇਹੋ ਹੀ ਪਲੇਟਫਾਰਮ ਹੈ ਜਦੋਂ ਇੱਕ ਵਹਿਸ਼ਤ ਦੀ ਇੱਥੇ ਫਿਜ਼ਾ ਹੋਏਗੀ, ਹਰ ਕਿਸੇ ਨੂੰ ਇਹ ਪਤਾ ਹੈਗਾ ਕਿ ਅਸੀਂ ਜ਼ਿੰਦਾ ਬਚਣਾ ਹੈ ਕਿ ਨਹੀਂ ਬਚਣਾ। ਇਹੋ ਹੀ ਉਹ ਪਲੇਟਫਾਰਮ ਹੈ ਜਿੱਥੇ ਬਜ਼ੁਰਗ ਆਪਣੀ ਫੈਮਿਲੀ ਬੱਚਿਆਂ ਨਾਲ ਸਫ਼ਰ ਕਰਦੇ ਹੋਣਗੇ। ਕੋਈ ਲਾਹੌਰ ਜਾ ਰਿਹਾ ਹੈ, ਕੋਈ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਜਾ ਰਿਹਾ ਹੈ, ਕੋਈ ਸ਼ਕਰਗੜ੍ਹ ਜਾ ਰਿਹਾ, ਤੇ ਅੱਜ ਬਿਲਕੁਲ ਤਬਾਹ ਹੋ ਚੁੱਕਿਆ। ਇਹ ਮੈਂ ਉਸ ਜ਼ਮਾਨੇ 'ਚ ਪਹੁੰਚ ਗਿਆ ਜਦੋਂ ਮੈਂ ਇੱਥੇ ਚੱਲਣਾ ਪਿਆ ਕਿ ਇਹ ਜਿਹੜਾ ਇਲਾਕਾ ਹੈ, ਇਹ ਜਿਹੜਾ ਪਲੇਟਫਾਰਮ ਹੈ, ਇਹ ਜਿਹੜੀ ਜਗ੍ਹਾ ਹੈ, ਕੌਣ ਲੋਕ ਨੇ ਜੇ ਇੱਥੇ ਚੱਲਦੇ ਹੋਣਗੇ ਮਾਨ ਨਾਲ। ਦੇਖੋ ਤੁਸੀਂ ਅੱਜ ਗਾਈਆਂ ਤੇ ਖੋਤੀਆਂ, ਮੱਝਾਂ, ਠੀਕ ਹੈ ਨਾ। ਐਸੀ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਨਵੀਂ ਵੀਡੀਓ ਨਾਲ ਜਲਦ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।